किसानी धरने का सेक इन्ना ज्यादा वध गया है कि हुण बच्चे तो लैके बजुर्ग तक किसानां दे मोढे नाल मोढा जोड़ के खड़े ने। पर केंद्र सरकार अपना अड़ियल रवैया छड्डण लई तैयार ही नहीं। अजिही सुत्ती पई सरकार नूं जगाउण लई हर कोई वखरे वखरे तरीके नाल जगाउण दी कोशिश कर रहा है, वखरे ढंग नाल रोस जाहिर कर रहे ने। अजिहा एक होर छोटा किसान जिसदे हौसले इन्ने बुलंद ने कि ओह इन्हां खेती बिलां दे विरोध करन लई ते किसानां दा समर्थन करन लई साइकल ते ही दिल्ली नूं कूच कर गया। जी हाँ, अमृतसर दा 10 ਤੋਂ 11 साल दा बच्चा साइकल दे उत्ते ही दिल्ली कूच करन लई रवाना हो गया, जिस दे हौसले नूं वेख के यह साबित हुंदा है कि पंजाब दा बच्चा भी केंद्र सरकार वल्लों लिआंदे खेती बिलां नूं रद्द करवा के ही दम लवेगा। तुसीं तस्वीरां विच वेख रहे हो कि किस तरह यह 10 साल दा बच्चा हड्ड कंबदी ठंड विच भी किसानां दा साथ देण लई अमृतसर तो दिल्ली लई साइकल ते ही रवाना हो गया। ਜਦੋਂ ਬੱਚੇ ਨਾਲ ਗੱਲਬਾਤ ਕੀਤੀ ਤਾਂ ਬੱਚੇ ਦਾ ਕਹਿਣਾ ਸੀ ਕਿ ਉਹ ਕਾਫੀ ਦਿਨਾਂ ਤੋਂ ਸੋਚਦਾ ਪਿਆ ਸੀ ਕਿ ਉਹ ਦਿੱਲੀ ਕਿਸਾਨੀ ਧਰਨੇ 'ਚ ਸਾਈਕਲ ਤੇ ਜਾਵੇ ਅਤੇ ਉਸਦੇ ਮਾਤਾ-ਪਿਤਾ ਨੇ ਵੀ ਉਸ ਨੂੰ ਪੂਰਾ ਭਰਮਾ ਹੁੰਗਾਰਾ ਦਿੱਤਾ ਤੇ ਉਹ ਦਿੱਲੀ ਲਈ ਸਾਈਕਲ ਤੇ ਹੀ ਰਵਾਨਾ ਹੋ ਗਿਆ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਸੁਧਾਰ ਬਿੱਲ ਨਹੀਂ ਰੱਦ ਹੁੰਦੇ ਓਨੀ ਦੇਰ ਤੱਕ ਉਹ ਵੀ ਆਪਣੇ ਤਰੀਕੇ ਨਾਲ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰਦਾ ਰਹੇਗਾ। ਦੂਜੇ ਪਾਸੇ ਬੱਚੇ ਦੇ ਪਿਤਾ ਦਾ ਕਹਿਣਾ ਸੀ ਕਿ ਬੱਚੇ ਵਿੱਚ ਕਾਫੀ ਲਗਨ ਸੀ ਕਿ ਉਹ ਕਿਸਾਨੀ ਧਰਨੇ 'ਚ ਆਪਣੇ ਸਾਈਕਲ ਤੇ ਜਾਵੇ, ਸੋ ਉਸ ਦੇ ਜਜ਼ਬੇ ਨੂੰ ਦੇਖਦੇ ਹੋਏ ਉਹਨਾਂ ਨੇ ਵੀ ਮਨਜ਼ੂਰੀ ਦਿੱਤੀ ਕਿ ਬੱਚਾ ਸਾਈਕਲ ਤੇ ਜਾਏ ਅਤੇ ਉਸ ਦੇ ਨਾਲ-ਨਾਲ ਆਪਣੀ ਕਾਰ ਦੇ ਵਿੱਚ ਜਾਣਗੇ ਅਤੇ ਜਿੱਥੇ ਬੱਚਾ ਜ਼ਿਆਦਾ ਥੱਕ ਜਾਵੇਗਾ ਉੱਥੇ ਉਸ ਨੂੰ ਆਰਾਮ ਵੀ ਕਰਵਾਇਆ ਜਾਵੇਗਾ। ਮੇਰਾ ਨਾਮ ਦਿਲਬਾਗ ਸਿੰਘ ਸੰਧੂ ਆ ਤੇ ਮੈਂ ਚੀਚੇ ਪਗਨੇ ਪਿੰਡ ਤੋਂ ਆਇਆ। ਦਿੱਲੀ ਜਾ ਰਹੇ ਜੇ ਤੁਸੀਂ ਸਾਈਕਲ ਤੇ, ਕੀ ਕਹੋਗੇ? ਮੈਂ ਦਿੱਲੀ ਜਾ ਰਿਹਾ ਆਪਣੇ ਸਾਈਕਲ ਉੱਤੇ। ਮੇਰੇ ਪਾਪਾ ਗੱਡੀ ਉੱਤੇ ਹੈਗੇ ਆ ਤੇ ਮੈਂ ਸਾਈਕਲ ਉੱਤੇ ਜਾਂਦੇ ਆ। ਮੈਂ ਪਹਿਲਾਂ ਵੀ ਦਿੱਲੀ ਤੋਂ ਹੋ ਕੇ ਆਇਆ ਇੱਕ ਵਾਰ ਤੇ ਹੁਣ ਮੈਂ ਦੁਬਾਰਾ ਸਾਈਕਲ ਉੱਤੇ ਜਾਊਂਗਾ। ਉਹ ਗੱਡੀ ਉੱਤੇ ਹੋਊਗੇ, ਮੈਂ ਗੱਡੀ ਦੇ ਨਾਲ ਨਾਲ ਤੁਰਿਆ ਜਾਊਂਗਾ ਤੇ ਇਹ ਲੋਹੜੀ ਵੀ ਮੈਂ ਉੱਥੇ ਦਿੱਲੀ ਮਨਾਊਂਗਾ ਤੇ ਦੁਬਾਰਾ ਮੈਂ 24 ਜਾਂ 23 ਤਰੀਕ ਨੂੰ ਉੱਥੇ ਦਿੱਲੀ ਜਾਊਂਗਾ ਸਾਈਕਲ ਉੱਤੇ। ਟਰੈਕਟਰ ਮਾਰਚ ਕੀਤਾ ਜਾਣਾ 26 ਤਰੀਕ ਨੂੰ, ਕੀ ਟਰੈਕਟਰਾਂ ਦੇ ਨਾਲ ਜਾਓਗੇ ਜਾਂ ਸਾਈਕਲ ਤੇ ਜਾਓਗੇ? ਅਸੀਂ ਟਰੈਕਟਰਾਂ ਉੱਤੇ ਵੀ ਜਾਵਾਂਗੇ ਤੇ ਸਾਈਕਲ ਉੱਤੇ ਵੀ ਜਾਵਾਂਗੇ। ਸਾਈਕਲ ਉੱਤੇ ਫਿਰ ਸਾਈਕਲ ਟਰੈਕਟਰ ਉੱਤੇ ਚੜਾ ਕੇ ਤੇ ਟਰੈਕਟਰ ਉੱਤੇ ਚੱਲ ਜਾਵਾਂਗੇ। ਲੇਕਿਨ ਸਰਕਾਰ ਨਹੀਂ ਮੰਨਦੀ ਪਈ। ਤੁਹਾਡੇ ਵੱਲੋਂ, ਤੁਹਾਡੀ ਛੋਟੀ ਜਿਹੀ ਉਮਰ ਹੈ, ਤੁਸੀਂ ਵੀ ਆਪਣੇ ਤੌਰ ਤੇ ਸੰਘਰਸ਼ ਕਰਦੇ ਪਏ ਜੇ। ਕਿੰਨੀ ਦੇਰ ਤੱਕ ਸੰਘਰਸ਼ ਕਰੋਗੇ? ਜਿੰਨੀ ਦੇਰ ਤੱਕ ਚੱਲਦਾ ਸੰਘਰਸ਼ ਉਨੀ ਦੇਰ ਤੱਕ ਅਸੀਂ ਕਰਾਂਗੇ ਤੇ ਮੋਦੀ ਸਰਕਾਰ ਕੋਲੋਂ ਅਸੀਂ ਇਹ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ। ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੋਗਾ? ਪਰਿਵਾਰ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਕਰਦਾ? ਮੈਨੂੰ ਉਹ ਕਹਿੰਦੇ ਆਪੀ ਚੱਲ ਜਾ ਦਿੱਲੀ, ਕਿਉਂਕਿ ਇਹ ਆਪਣੇ ਹੱਕ ਦਾ ਹੀ ਕੰਮ ਹੈਗਾ ਆ, ਇਹ ਹੱਕ ਤੋਂ ਬਾਹਰ ਹੈਗਾ ਹੀ ਨਹੀਂ ਆ। ਹੁਣ ਤੁਹਾਡੇ ਫਾਦਰ ਵੀ ਤੁਹਾਡੇ ਨਾਲ ਜਾ ਰਹੇ ਨੇ? ਹਾਂਜੀ, ਉਹ ਗੱਡੀ ਉੱਤੇ ਹੋਊਗੇ ਤੇ ਮੈਂ ਸਾਈਕਲ ਉੱਤੇ। ਜਿੰਨੀ ਦੇਰ ਤੱਕ ਸਾਈਕਲ ਚਲਾਇਆ ਜਾਏਗਾ ਉਨੀ ਦੇਰ ਤੱਕ ਚਲਾਇਆ ਜਾਏਗਾ। ਦਿੱਲੀ ਪਹੁੰਚ ਕੇ ਹੀ ਸਾਈਕਲ ਨੂੰ ਦਮ ਦਿੱਤਾ ਜਾਊਗਾ? ਦਿੱਲੀ ਪਹੁੰਚ ਕੇ ਹੀ ਸਾਈਕਲ ਨੂੰ ਦਮ ਦਿੱਤਾ ਜਾਊ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਤੇਜਪਾਲ ਸਿੰਘ ਚੀਚਾ ਜੀ। ਤੇਜਪਾਲ ਜੀ, ਬੇਟਾ ਤੁਹਾਡਾ ਸਾਈਕਲ ਤੇ ਜਾ ਰਿਹਾ, ਹਰ ਇੱਕ ਵਿਅਕਤੀ ਜਿਹੜਾ ਹੈ ਕਿਸਾਨੀ ਅੰਦੋਲਨ ਵਿੱਚ ਆਪਣਾ ਹਿੱਸਾ ਪਾ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਇੱਕ ਲੋਕ ਲਹਿਰ ਬਣ ਚੁੱਕੀ ਆ। ਇਹ ਕਿਸਾਨੀ ਅੰਦੋਲਨ ਤਾਂ ਹੈ ਹੀ ਆ, ਇੱਕ ਲੋਕਾਂ ਦੀ ਲਹਿਰ ਬਣ ਗਈ ਆ। ਤਾਂ ਮੇਰੇ ਬੇਟੇ ਦੀ ਭਾਵਨਾ ਆ, ਉਹ ਕਹਿੰਦਾ ਕਿ ਮੈਂ ਸਾਈਕਲ ਤੇ ਇੱਕ ਵਾਰ ਜਾਣਾ ਹੀ ਜਾਣਾ। ਵੇਖੋ ਜੀ, ਹੁਣ ਮੈਂ ਬੇਟੇ ਦੀ ਭਾਵਨਾ ਨੂੰ ਸਲੂਟ ਕਰਦਾ ਆ ਔਰ ਜਿੱਥੋਂ ਤੱਕ ਇਹ ਜਾ ਸਕਦਾ ਹੋਊਗਾ ਇਹਨੂੰ ਮੈਂ ਲੈ ਕੇ ਜਾਊਂਗਾ। ਜ਼ਿਆਦਾ ਥੱਕ ਜਾਊਗਾ ਤਾਂ ਫਿਰ ਮੈਨੂੰ ਇਹਦੇ ਵੱਲ ਵੀ ਦੇਖਣਾ ਪੈਣਾ ਹੈ। ਜਿਸ ਤਰ੍ਹਾਂ ਵੀ ਹੋਊਗਾ ਮੈਂ ਬੇਟੇ ਦੀ ਗੱਲ ਨੂੰ ਮੰਨੂਗਾ, ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਇਹ ਬੱਚੇ ਨੇ। ਇਹ ਨਾ ਕਹਿਣ ਕਿ ਸਾਡਾ ਪਿਓ ਡਰ ਗਿਆ ਜਾਂ ਸਾਡਾ ਪਿਓ ਡਰ ਜੂਗਾ ਤੇ ਆਖੂਗਾ ਵੀ ਤੂੰ ਪੁੱਤ ਸਾਈਕਲ ਤੇ ਨਾ ਜਾ। ਮੈਂ ਤਾਂ ਇਸ ਗੱਲ ਨੂੰ ਨਹੀਂ ਮੰਨਦਾ। ਮੈਂ ਤਾਂ ਕਹਿੰਦਾ ਵੀ ਠੀਕ ਆ, ਚੜ੍ਹਦੀ ਕਲਾ ਆ ਬੱਚਿਆਂ ਦੇ ਵਿੱਚ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕੀਤੀ ਆ ਜੀ। ਜਦੋਂ ਇਹ ਤੁਸੀਂ ਇੱਥੇ ਚੱਲੋਗੇ ਰਸਤੇ ਦੇ ਵਿੱਚ ਕਿਸ ਤਰ੍ਹਾਂ ਇਹਦਾ ਖਾਣ ਪੀਣ ਦਾ ਵੀ ਅਰੇਂਜਮੈਂਟ ਪੂਰਾ ਕੀਤਾ ਜਾਏਗਾ ਬੱਚੇ ਦਾ ਨਾਲ? ਹਾਂਜੀ ਬਿਲਕੁਲ ਜੀ, ਖਾਣ ਪੀਣ ਦਾ ਸਾਰਾ ਅਰੇਂਜਮੈਂਟ ਨਾਲ ਹੈ ਜੀ। ਹੁਣ 26 ਤਰੀਕ ਨੂੰ ਜਿਹੜਾ ਆ ਉਹ ਕਿਹਾ ਜਾ ਰਿਹਾ ਕਿ ਟਰੈਕਟਰ ਮਾਰਚ ਕੀਤਾ ਜਾਏਗਾ। ਹੁਣ ਬੇਟਾ ਕਹਿ ਰਿਹਾ ਕਿ ਮੈਂ ਸਾਈਕਲ ਤੇ ਵੀ ਜਾਣਾ ਚਾਹੁੰਦਾ। ਕਿਸ ਤਰ੍ਹਾਂ ਫਿਰ ਤੁਸੀਂ ਟਰੈਕਟਰ ਤੇ ਹੋਵੋਗੇ ਤੇ ਬੇਟਾ ਜਿਹੜਾ ਤੁਹਾਡਾ ਸਾਈਕਲ ਤੇ ਰਹੇਗਾ ਜੀ? ਆ ਵੇਖੋ ਜੀ, ਇਹ ਤਾਂ ਹੁਣ ਜਾ ਹੀ ਰਹੇ ਆ, ਤਿਆਰੀ ਆ। ਇਹ ਟਰੈਕਟਰ ਤੇ ਜੇ ਚੜ੍ਹਨਾ ਚਾਹੂਗਾ ਫਿਰ ਅਸੀਂ
ਟਰੈਕਟਰ ਤੇ ਇਹਨੂੰ ਬਿਠਾ ਸਕਦੇ ਆ, ਜਿੰਨਾ ਚਿਰ ਤੱਕ ਸਾਈਕਲ ਚਲਾਊਗਾ ਉਹਨਾਂ ਚਿਰ ਤੱਕ ਸਾਈਕਲ ਦੇ ਉੱਤੇ ਜਾ ਸਕਦਾ ਆ। ਜਦੋਂ ਥੱਕ ਜਾਊਗਾ, ਹੁਣ ਬੱਚਾ ਆ, ਫਿਰ ਉਹਨੂੰ ਟਰੈਕਟਰ ਤੇ ਬਿਠਾ ਲਾਂਗੇ। ਠੀਕ ਹੈ। ਅੰਮ੍ਰਿਤਪਾਲ ਸਿੰਘ ਸੰਧੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਪਾਲ ਜੀ, ਕੱਲ ਖੱਟਰ ਦੀ ਰੈਲੀ ਕਿਸਾਨਾਂ ਨੇ ਤਾਰਪਿੰਡੋ ਕੀਤੀ ਹੈ, ਉੱਥੇ ਖੱਟਰ ਨੂੰ ਰੈਲੀ ਨਹੀਂ ਕਰਨ ਦਿੱਤੀ ਤਾਂ ਖੱਟਰ ਨੇ ਲਾਈਵ ਹੋ ਕੇ ਕਿਹਾ ਕਿ ਜਿਹੜੇ ਰੈਲੀ ਨੂੰ ਤੋੜਨ ਆਏ ਸੀ, ਰੈਲੀ ਨੂੰ ਖਰਾਬ ਕਰਨ ਆਏ ਸੀ, ਉਹ ਕਿਸਾਨ ਨਹੀਂ ਸੀ। ਨਾਲ ਉਸਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਇਹ ਬਿੱਲ ਜਿਹੜੇ ਆ ਇਹ ਵਾਪਸ ਨਹੀਂ ਹੋਣਗੇ, ਇਹ ਕਿਸਾਨਾਂ ਦੇ ਭਲੇ ਲਈ ਹੈ। ਵੇਖੋ ਜੀ, ਇੰਨਾ ਕੁਝ ਹੋ ਰਿਹਾ, ਅਜੇ ਵੀ ਇਹਨਾਂ ਸਰਕਾਰਾਂ ਨੂੰ ਪਤਾ ਨਹੀਂ ਲੱਗਣ ਡਿਆ। ਖੱਟਰ ਫੇਰ ਬੋਲ ਗਿਆ ਨਿਊਜ਼ ਦੇ ਵਿੱਚ ਕਿ ਜਿਹੜੇ ਆ ਬਿੱਲ ਵਾਪਸ ਨਹੀਂ ਹੋਣੇ, ਪਰ ਇਹ ਕਰਾ ਕੇ ਰਵਾਂਗੇ। ਸਾਡੇ ਬੱਚੇ ਜਾਗ ਪਏ ਆ, ਸਾਰਾ ਹਿੰਦੁਸਤਾਨ ਜਾਗ ਪਿਆ। ਇਹਨਾਂ ਨੂੰ ਪਤਾ ਲੱਗ ਜੂ ਇੱਕ ਵਾਰੀ ਕਿ ਇਹ ਕੀ ਹੁੰਦਾ। ਇਹ ਪਤਾ ਲੱਗ ਹੀ ਗਿਆ ਨਾ ਹਰਿਆਣੇ 'ਚ ਹੁਣ ਕੀ ਹੋਇਆ ਤੇ ਗਾਂ ਕੀ ਹੋਊਗਾ। ਇਸ ਕਰਕੇ ਇਹ ਅਜੇ ਤੱਕ ਇਹਨਾਂ ਨੂੰ ਸਮਝ ਨਹੀਂ ਲੱਗਣ ਦੀ। ਇੰਨੀਆਂ ਸ਼ਹੀਦੀਆਂ ਹੋ ਰਹੀਆਂ, ਇੰਨਾ ਕੁਛ ਹੋ ਰਿਹਾ, ਕੜਾਕੇ ਦੀ ਠੰਡ 'ਚ ਲੋਕ ਬੈਠੇ ਆ ਕਿ ਫੇਰ ਇਹਨਾਂ ਨਿਊਜ਼ 'ਚ ਕਹਿਤਾ ਇਹਨੇ ਕਿ ਬਿੱਲ ਵਾਪਸ ਨਹੀਂ ਹੋਣਗੇ, ਪਰ ਇਹ ਅਸੀਂ ਬਿੱਲ ਵਾਪਸ ਕਰਾ ਕੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ ਮਜ਼ਦੂਰ ਯੂਨੀਅਨ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।